ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਇਸ ਸਮੇਂ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਤੇ ਚਾਨਣਾ ਪਾਈਦਾ। ਪ੍ਰੋਗਰਾਮ 'ਚ ਕਰਦੇ ਹਾਂ ਪੂਨੀਆ ਜੀ ਦਾ ਸਵਾਗਤ। ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਆਪਾਂ ਖਬਰ ਮੌਸਮ ਦੀ ਹੀ ਲੈ ਲੈਂਦੇ ਹਾਂ। ਉੱਤਰਾਖੰਡ ਦੇ ਵਿੱਚ ਬੱਦਲ ਫਟੇ ਨੇ ਜੀ। ਇਹ ਖਬਰ ਆ ਰਹੀ ਹੈ ਪਹਾੜਾਂ ਤੋਂ ਪਾਣੀ ਆਉਣ ਦੇ ਨਾਲ ਨਾਲ ਬਹੁਤ ਸਾਰਾ ਮਲਬਾ ਵੀ ਹੈ ਜਿਹੜਾ ਨੁਕਸਾਨ ਕਰ ਰਿਹਾ ਹੈ। ਨਦੀਆਂ ਨਾਲੇ ਨੱਕੋ ਨੱਕ ਭਰੇ ਹੋਏ ਨੇ ਤੇ ਪਿੰਡਾਂ ਨੂੰ ਤਬਾਹ ਕਰਦੇ ਜਾ ਰਹੇ ਨੇ। ਜੀ ਬਿਲਕੁਲ। ਇਹ ਜਿਹੜਾ ਬੱਦਲ ਫਟਿਆਗਾ ਇਹਦੇ ਵਿੱਚ ਪੂਰਾ ਇੱਕ ਪਿੰਡ ਸਮਾ ਗਿਆ ਹੈਗਾ। ਇਹ ਜਿਹੜਾ ਬੱਦਲ ਫਟਿਆਗਾ ਇਹ ਜਿਹੜੀ ਗੰਗਾ ਨਦੀ ਜਿਹੜੀ ਗੰਗਾ ਜਿਹੜਾ ਦਰਿਆ ਗਾ ਉਹ ਨਿਕਲਦਾਗਾ ਉਹਦੇ ਉੱਥੋਂ ਉਹਨੂੰ ਕਹਿੰਦੇ ਆ ਗੰਗੋਤਰੀ। ਗੰਗੋਤਰੀ ਦਾ ਇੱਕ ਪੜਾਅ ਪੈਂਦਾਗਾ, ਇੱਕ ਪਿੰਡ ਪੈਂਦਾਗਾ ਦਰਾਲੀ ਉੱਤਰਕਾਸ਼ੀ ਉੱਤਰਾਖੰਡ 'ਚ। ਉੱਥੇ ਇਹ ਬੱਦਲ ਫਟਿਆਗਾ ਤਾਂ ਸਾਰੇ ਦਾ ਸਾਰਾ ਪਿੰਡ ਹੀ ਇਸ ਬੱਦਲ 'ਚ ਸਮਾ ਗਿਆ ਹੈਗਾ। ਯਕੀਨ ਮੰਨਿਓ ਜੇ ਤਕਰੀਬਨ 80 ਲੋਕ ਲਾਪਤਾ ਹਨ। ਇਹਦੇ 'ਚ 8 ਬੰਦਿਆਂ ਦੀ ਡੈੱਡ ਬੋਡੀਜ਼ ਕੱਢੀਆਂ ਜਾ ਚੁੱਕੀਆਂ ਹਨ। 80 ਲੋਕ, ਸਾਰਾ ਪਿੰਡ ਇਸ ਬੱਦਲ 'ਚ ਸਮਾ ਗਿਆ ਹੈਗਾ। ਇਹ ਏਡੀ ਵੱਡੀ ਤਰਾਈ ਮਤਲਬ ਮੈਂ ਬੱਦਲ ਫਟਦੇ ਦੇਖੇ ਹੈਗੇ ਆ, ਪਰ ਐਵੇਂ ਪੂਰਾ ਪਿੰਡ ਹੀ ਉਸ ਬੱਦਲ 'ਚ ਸਮਾ ਜਾਵੇ, ਪੂਰਾ ਪਿੰਡ ਹੀ ਰੁਲ ਜਾਵੇ, ਇਹ ਮੈਂ ਪਹਿਲੀ ਵਾਰ ਦੇਖ ਰਿਹਾ ਗਾ। ਇਹ ਖਾਸਾ ਚਿੰਤਾ ਦਾ ਵਿਸ਼ਾ ਹੈ ਤੇ ਇਹਦੇ ਤੇ ਮੈਨੂੰ ਲੱਗਦਾਗਾ ਕਿ ਜਿਹੜਾ ਜਿਵੇਂ ਉੱਤਰਾਖੰਡ ਤੇ ਹਿਮਾਚਲ ਇਸ ਵਾਰ ਲਏ ਹੋਏ ਨੇ ਟਾਰਗੇਟ ਤੇ ਮੌਸਮ ਨੇ, ਮਤਲਬ ਜਿਸ ਹਿਸਾਬ ਦੀ ਤਬਾਹੀ ਉੱਥੇ ਹੋ ਰਹੀ ਹੈ ਉਹ ਮਤਲਬ ਬਿਆਨ ਕਰਨ ਲਾਇਕ ਹੈ ਹੀ ਨਹੀਂ। ਹਿਮਾਚਲ ਦਾ ਮੰਡੀ ਜ਼ਿਲ੍ਹਾ, ਉੱਤਰਾਖੰਡ ਦਾ ਉੱਤਰਕਾਸ਼ੀ ਜਿੱਥੇ ਇਹ ਬੱਦਲ ਫਟਿਆਗਾ ਬਹੁਤ ਜ਼ਿਆਦਾ ਤਬਾਹੀ ਹੋ ਰੱਖੀ ਹੈ। ਪੂਰੇ ਉੱਤਰ ਭਾਰਤ 'ਚ ਜਿਹੜਾ ਹੜ੍ਹ ਹੈ ਉਹ ਆਇਆ ਹੋਇਆਗਾ। ਉੱਤਰ ਪ੍ਰਦੇਸ਼ ਦੇ 50 ਜ਼ਿਲ੍ਹੇ ਜਿਹੜੇ ਕਿ ਜਮਨਾ ਤੇ ਗੰਗਾ ਦੇ ਆਲੇ ਦੁਆਲੇ ਨੇ, ਦਰਿਆਵਾਂ ਦੇ ਆਲੇ ਦੁਆਲੇ ਨੇ, ਉਹ ਸਾਰੇ ਹੀ ਬਹੁਤ ਮੁਸ਼ਕਲ ਹੋਈ ਪਈ ਹੈ ਉੱਥੇ। ਬਨਾਰਸ ਹੋਵੇ, ਇਲਾਹਾਬਾਦ ਹੋਵੇ, ਪ੍ਰਯਾਗਰਾਜ ਦਾ ਜਿਵੇਂ ਤੁਸੀਂ ਕੱਲ ਵੀ ਜ਼ਿਕਰ ਕੀਤਾ ਸੀ, ਉਸ ਪੁਲਿਸ ਵਾਲੇ ਦੀ ਅੱਜ ਉਸ ਪੁਲਿਸ ਵਾਲੇ ਦੀ ਨਵੀਂ ਵੀਡੀਓ ਆਈ ਹੈ। ਉਹਨੇ ਆਪਣੇ ਫਸਟ ਫਲੋਰ ਤੋਂ ਪਾਣੀ 'ਚ ਛਾਲ ਮਾਰ ਕੇ ਗੰਗਾ ਨਦੀ 'ਚ ਛਾਲ ਮਾਰ ਕੇ ਦਿਖਾਈ ਹੈ। ਗੰਗਾ ਬਿਲਕੁਲ ਉਹਦੇ ਘਰ ਦੇ ਦੁਆਲੇ ਪਹੁੰਚੀ ਹੋਈ ਹੈ ਤਾਂ ਉਹਦਾ ਜਿਹੜਾ ਪਹਿਲਾ ਫਲੋਰ ਹੈ, ਗਰਾਊਂਡ ਫਲੋਰ ਜਿਹਨੂੰ ਕਹਿੰਦੇ ਆ, ਉਹ ਡੁੱਬ ਚੁੱਕਿਆ ਗਾ। ਫਸਟ ਫਲੋਰ ਤੱਕ ਪਾਣੀ ਆ ਚੁੱਕਿਆ ਗਾ। ਇੰਨੇ ਬੁਰੇ ਹਾਲ ਹਨ। ਤੇ ਜਿਹੜੇ ਹਿਮਾਚਲ ਦੇ ਪੌਂਗ ਡੈਮ ਹੋ ਗਿਆ ਆ, ਸਤਲੁਜ 'ਚ ਵੀ ਅੱਜ 7 ਮੀਟਰ ਪਾਣੀ ਵੱਧ ਮਾਪਿਆ ਗਿਆ ਹੈਗਾ। ਯਾਨੀ ਕਿ ਖਤਰੇ ਦੀ ਨਿਸ਼ਾਨ ਸਤਲੁਜ ਵੀ ਛੂ ਚੁੱਕੀ ਹੈ। ਤੇ ਮਤਲਬ ਜਿਹੜਾ ਮੌਨਸੂਨ ਹੈ ਇਸ ਵਾਰ ਬਹੁਤ ਜ਼ਿਆਦਾ ਆਪਾਂ ਦੇਖ ਰਹੇ ਹਾਂ ਕਿ ਕਰੂਰ ਦੇਖਣ ਨੂੰ ਮਿਲ ਰਿਹਾ ਹੈਗਾ। ਉੱਤਰਾਖੰਡ 'ਚ ਜਿਵੇਂ ਬੱਦਲ ਫਟਿਆਗਾ, ਇਹ NDRF ਦੀਆਂ ਟੀਮਾਂ ਲੱਗੀਆਂ ਹੋਈਆਂ ਨੇ, SDRF ਦੀਆਂ ਟੀਮਾਂ ਵੀ ਲੱਗੀਆਂ ਹੋਈਆਂ ਨੇ। ਜਿਹੜਾ ਰੀਅਲ ਡੇਟਾ ਹੈ ਮੌਤ ਦਾ ਉਹ ਤਾਂ ਆਪਾਂ ਨੂੰ ਕੱਲ ਪਤਾ ਲੱਗੂਗਾ, ਪਰ 80 ਲੋਕ ਲਾਪਤਾ ਨੇ। ਪੂਰਾ ਪਿੰਡ ਹੀ ਉਸ ਬੱਦਲ 'ਚ ਸਮਾ ਗਿਆ ਹੈ। ਜੀ, ਲਗਾਤਾਰ ਮੌਸਮ ਆਪਣੀ ਮਾਰ ਦਿਖਾ ਰਿਹਾ ਹੈ। ਸੋ ਅੱਗੇ ਜੇਕਰ ਮੈਂ ਗੱਲ ਕਰਾਂ ਤਾਂ ਪ੍ਰਿਯੰਕਾ ਗਾਂਧੀ ਹੁਣ ਆਪਣੇ ਭਰਾ ਦੇ ਹੱਕ ਦੇ ਵਿੱਚ ਆਈ ਹੈ। ਭਰਾ ਦੇ ਖਾਸ ਤੌਰ ਤੇ ਰਾਹੁਲ ਦੇ ਵੱਲੋਂ ਦਿੱਤੇ ਜਾਂਦੇ ਬਿਆਨਾਂ ਨੂੰ ਲੈ ਕੇ ਜਦੋਂ ਸੁਪਰੀਮ ਕੋਰਟ 'ਚ ਗੱਲ ਤੁਰੀ ਤਾਂ ਸੁਪਰੀਮ ਕੋਰਟ ਨੇ ਰਾਹੁਲ ਨੂੰ ਕਿਹਾ ਸੀ ਕਿ ਸੱਚੇ ਭਾਰਤੀਏ ਹੋਣ ਦੀ ਜਿਹੜੀ ਗੱਲ ਆਖੀ ਸੀ, ਉਸ ਨੂੰ ਲੈ ਕੇ ਹੁਣ ਪ੍ਰਿਯੰਕਾ ਗਾਂਧੀ ਕਹਿ ਰਹੀ ਹੈ ਕਿ ਜੱਜ ਤੈਅ ਨਹੀਂ ਕਰਨਗੇ ਕਿ ਸੱਚਾ ਭਾਰਤੀ ਕੌਣ ਹੈ। ਇਹ ਗੱਲ ਜੀ ਸੁਪਰੀਮ ਕੋਰਟ ਤੱਕ ਨੂੰ ਇਦਾਂ ਦੀਆਂ ਟਿੱਪਣੀਆਂ ਜੱਜਾਂ ਨੂੰ ਇਹ ਤੱਕ ਕਹਿ ਦੇਣਾ, ਇਹ ਗੱਲ ਬਹੁਤ ਅੱਗੇ ਨਹੀਂ ਵੱਧ ਗਈ ਲੱਗਦੀ? ਬਿਲਕੁਲ। ਦੇਖੋ, ਕੱਲ ਵੀ ਆਪਾਂ ਇਸ ਖਬਰ ਤੇ ਚਾਨਣਾ ਪਾਇਆ ਸੀਗਾ, ਇਹਦੇ ਬਾਰੇ ਗੱਲ ਕੀਤੀ ਸੀ। ਸੁਪਰੀਮ ਕੋਰਟ ਨੇ ਕੱਲ ਕਿਹਾ ਸੀਗਾ ਕਿ ਚਾਈਨਾ ਤੇ ਜਿਹੜੀ ਟਿੱਪਣੀ ਰਾਹੁਲ ਗਾਂਧੀ ਨੇ ਕੀਤੀ ਹੈਗੀ ਆ, ਉਹ ਜੇ ਇਹ ਸਵਾਲ ਜੇ ਸੰਸਦ 'ਚ ਚੁੱਕਦੇ ਤਾਂ ਠੀਕ ਹੈ ਸੀਗਾ, ਪਰ ਉਹਨਾਂ ਦਾ ਮਤਲਬ ਸੋਸ਼ਲ ਮੀਡੀਆ ਤੇ ਚੁੱਕਣ ਦਾ ਕੀ ਮਤਲਬ ਹੈ? ਜਦ ਕਿ ਅੱਜ ਮੈਂ ਉਸ ਚੀਜ਼ ਦਾ ਫੈਕਟ ਚੈੱਕ ਕਰਿਆ ਸੀਗਾ ਕਿ ਉਹ ਗੱਲ ਕੀ ਹੋਈ ਸੀ। ਭਾਰਤ ਜੋੜੋ ਯਾਤਰਾ ਦੌਰਾਨ ਜਿਹੜੇ ਲੱਦਾਖ ਦੇ ਲੋਕ ਸੀਗੇ ਉਹਨਾਂ ਨਾਲ ਮਿਲੇ ਸੀਗੇ ਰਾਹੁਲ ਗਾਂਧੀ, ਤੇ ਉੱਥੇ ਉਹਨਾਂ ਨਾਲ ਗੱਲਬਾਤ 'ਚ ਇਹ ਗੱਲ ਨਿਕਲ ਕੇ ਆਈ ਸੀਗੀ। ਤੇ ਫਿਰ ਰਾਹੁਲ ਗਾਂਧੀ ਨੇ ਅੱਗੇ ਇਸ ਨੂੰ ਬੋਲਤਾ ਸੀਗਾ ਲੱਦਾਖ ਦੇ ਲੋਕਾਂ ਦੀ ਗੱਲ ਸੁਣ ਕੇ। ਫਿਰ ਇਸ ਤੇ ਇੱਕ ਰਿਟਾਇਰਡ ਜਿਹੜਾ ਆਰਮੀ ਦਾ ਅਫਸਰ ਸੀ ਉਹਨੇ ਕੇਸ ਕਰਤਾ ਸੀ। ਪਹਿਲਾਂ ਲਖਨਊ ਹਾਈ ਕੋਰਟ ਚੱਲਿਆ, ਹੁਣ ਸੁਪਰੀਮ ਕੋਰਟ ਆ ਗਿਆ ਸੀਗਾ। ਤੇ ਸੁਪਰੀਮ ਕੋਰਟ ਨੇ ਕੱਲ ਕਿਹਾ ਕਿ ਰਾਹੁਲ ਗਾਂਧੀ ਜੇ ਸੱਚੇ ਭਾਰਤੀ ਹੁੰਦੇ ਤਾਂ ਫਿਰ ਇਸ ਕਿਸਮ ਦਾ ਕਮੈਂਟ ਨਹੀਂ ਕਰਦੇ। ਯਾਨੀ ਕਿ ਸੁਪਰੀਮ ਕੋਰਟ ਲੀਡਰ ਆਫ ਓਪੋਜੀਸ਼ਨ ਦੀ ਨਾਗਰਿਕਤਾ ਤੇ ਹੀ ਸਵਾਲ ਖੜੇ ਕਰ ਰਿਹਾ ਗਾ। ਤੁਸੀਂ ਯਾਦ ਕਰੋ ਜਿਹੜਾ ਪ੍ਰੋਪੇਗੈਂਡਾ ਚੱਲਦਾ ਰਿਹਾ ਗਾ ਰਾਹੁਲ ਗਾਂਧੀ ਉਲਟ ਜਾਂ ਫਿਰ ਉਹਨਾਂ ਦੀ ਮਾਤਾ ਸੋਨੀਆ ਗਾਂਧੀ ਉਲਟ, ਉਹ ਇਹ ਚੱਲਦਾ ਰਿਹਾ ਗਾ ਇਹ ਤਾਂ ਇਟਲੀ ਦੇ ਨੇ, ਇੱਥੋਂ ਪੈਸੇ ਕਮਾ ਕੇ ਤਾਂ ਇਟਲੀ ਜਾਂਦੇ ਨੇ।
ਤੇ ਕ੍ਰਿਸਚਨ ਹੈਗਾ ਰਾਹੁਲ ਗਾਂਧੀ ਦੀ ਨਾਗਰਿਕਤਾ ਤੇ ਵੀ ਇੱਕ ਪਟੀਸ਼ਨ ਪਾਈ ਗਈ ਸੀ ਕਿ ਰਾਹੁਲ ਗਾਂਧੀ ਬ੍ਰਿਟਿਸ਼ ਨਾਗਰਿਕ ਹੈ, ਇੰਡੀਆ ਜੀ ਦਾ ਨਹੀਂ ਹੈ। ਇਸ ਕਿਸਮ ਦੀ ਜਿਹੜਾ ਆਪਾਂ ਕਹਿ ਲਈਏ ਕਿ ਚੇਨ ਹੈ ਪੂਰੀ ਨਾ, ਜਿਹੜੀ ਰਾਹੁਲ ਗਾਂਧੀ ਨੂੰ ਵਿਦੇਸ਼ੀ ਦੱਸਣਾ, ਵਿਦੇਸ਼ੀ ਮੂਲ ਦਾ ਦੱਸਣਾ, ਇੰਡੀਆ ਨੂੰ ਲੁੱਟ ਕੇ ਬਾਹਰ ਲਿਜਾਣ ਵਾਲਾ ਦੱਸਣਾ, ਸੱਚਾ ਇੰਡੀਅਨ ਨਾ ਦੱਸਣਾ, ਇਹ ਸਾਰਾ ਕੁਝ ਚੱਲਦਾ ਰਿਹਾ। ਰਾਹੁਲ ਗਾਂਧੀ ਦੀ ਜਿਹੜੀ ਆਪਰੇਸ਼ਨ ਸੰਧੂਰ ਤੋਂ ਬਾਅਦ ਜਿਹੜੀ ਆਪਾਂ ਕਹਿ ਲਈਏ ਕਿ ਸਪੀਚ ਸੀ ਪਾਰਲੀਮੈਂਟ 'ਚ, ਉਹ ਖਾਸੀ ਕ੍ਰਿਸਪ ਸੀਗੀ। ਉਹਨੇ ਬਹੁਤ ਤੰਗ ਕੀਤਾ। ਉਹਨਾਂ ਨੇ ਸਾਫ਼ ਕਿਹਾ ਕਿ ਇੱਕ ਵਾਰ ਨਰਿੰਦਰ ਮੋਦੀ ਡੋਨਾਲਡ ਟਰੰਪ ਦਾ ਨਾਂ ਲੈ ਕੇ ਕਹਿ ਦੇ ਕਿ ਡੋਨਾਲਡ ਟਰੰਪ ਜੋ ਕਹਿ ਰਿਹਾਗਾ ਉਹ ਝੂਠ ਹੈ, ਤੇ ਉਹ ਨਰਿੰਦਰ ਮੋਦੀ ਨਹੀਂ ਕਹਿ ਪਾਏ। ਇਸ ਤੇ ਹੁਣ ਪ੍ਰਿयंका ਗਾਂਧੀ ਕਹਿ ਰਹੀ ਹੈ ਕਿ ਮਤਲਬ ਬੇਸਿਕਲੀ ਨੰਬਰ 2 ਤੁਸੀਂ ਮੰਨ ਸਕਦੇ ਹੋ ਕਾਂਗਰਸ 'ਚ। ਉਹ ਕਹਿ ਰਹੇ ਨੇ ਕਿ ਕੋਰਟ ਨਹੀਂ ਦੱਸੂਗਾ ਕਿ ਕੌਣ ਕਿੰਨਾ ਸੱਚਾ ਨਾਗਰਿਕ ਹੈ ਇੰਡੀਆ ਦਾ, ਕੌਣ ਸੱਚਾ ਇੰਡੀਅਨ ਹੈ, ਕੌਣ ਨਹੀਂ ਹੈ। ਇਹ ਗੱਲ ਬਿਲਕੁਲ ਸਹੀ ਹੈ। ਕੱਲ ਵੀ ਆਪਾਂ ਇਸੇ ਚੀਜ਼ ਤੇ ਗੱਲ ਕੀਤੀ ਸੀਗੀ ਕਿ ਜੋ ਚੀਜ਼ ਸੰਸਦ 'ਚ ਉਠਾਈ ਜਾਵੇ ਉਸੇ ਨੂੰ ਥੋੜੀ ਨਾ ਇਮਿਊਨਿਟੀ ਪ੍ਰਾਪਤ ਹੋਊਗੀ। ਬਾਹਰ ਜੀ ਵੀ ਮੀਡੀਆ ਤੇ ਵੀ ਗੱਲ ਕੀਤੀ ਜਾ ਸਕਦੀ ਹੈ, ਬਾਹਰ ਪਬਲਿਕ ਪਲੇਟਫਾਰਮਸ ਤੇ ਵੀ ਗੱਲ ਕੀਤੀ ਜਾ ਸਕਦੀ ਹੈ। ਇੱਕੋ ਇੱਕ ਇੰਪੋਰਟੈਂਟ ਥਾਂ ਪਾਰਲੀਮੈਂਟ ਥੋੜੀ ਨਾ, ਸੁਪਰੀਮ ਕੋਰਟ ਨੂੰ ਇਹ ਟਿੱਪਣੀ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀਗਾ। ਤੇ ਇਹ ਤਾਂ ਜਿਹੜਾ ਆਪਾਂ ਨੂੰ ਪਤਾ ਹੈ ਕਿ ਲੱਦਾਖ ਦੇ ਜਿਹੜੇ ਐਕਟਿਵਿਸਟ ਸੀਗੇ, ਈਵਨ ਜਿਹੜਾ ਸੋਨਮ ਵਾਂਗਚੁਕ ਸੀਗੇ, ਜਿਹੜੇ ਐਨਵਾਇਰਨਮੈਂਟਲ ਐਕਟਿਵਿਸਟ ਸੀਗੇ, ਜਿਨ੍ਹਾਂ ਨੇ ਲੱਦਾਖ ਦੇ ਸਟੇਟਹੁੱਡ ਵਾਸਤੇ ਵਰਤ ਵੀ ਕੀਤਾ ਸੀ, ਮਰਨ ਵਰਤ, ਤੇ ਉਹ ਵੀ ਇਹ ਗੱਲ ਕਹਿੰਦੇ ਰਹੇ ਕਿ ਚੀਨ ਨੇ ਲੱਦਾਖ 'ਚ ਇੰਡੀਆ ਦੀ ਜ਼ਮੀਨ ਨੱਪੀ ਹੋਈ ਹੈ। ਅਰੁਣਾਚਲ ਪ੍ਰਦੇਸ਼ ਦੀ ਜਿਹੜੀ ਖਬਰ ਹੈ, ਅਰੁਣਾਚਲ ਪ੍ਰਦੇਸ਼ ਦੀ 23 ਥਾਵਾਂ ਤੇ ਨਾਂ ਬਦਲਤੇ ਸੀਗੇ ਚੀਨ ਵਾਲਿਆਂ ਨੇ, ਉਹ ਖਬਰਾਂ ਆਪਾਂ ਆਪਣੇ ਬੁਲੇਟਿਨ 'ਚ ਪੜ੍ਹੀਆਂ ਨੇ। ਕੱਲ ਨੂੰ ਇਹ ਆਪਾਂ ਨੂੰ ਕਹਿ ਦੇਣਗੇ ਕਿ ਤੁਸੀਂ ਸੋਸ਼ਲ ਮੀਡੀਆ ਤੇ ਜਾਂ ਫਿਰ ਆਪਣੇ ਨਿਊਜ਼ ਚੈਨਲਸ ਤੇ ਕਿਉਂ ਤੁਸੀਂ ਸੱਚੇ ਨਾਗਰਿਕ ਨਹੀਂ ਹੋ, ਤੁਸੀਂ ਕਿਉਂ ਚਾਈਨਾ ਵਾਲੀ ਖਬਰ ਨੂੰ ਫੈਲਾ ਰਹੇ ਹੋ। ਇਹ ਥੋੜੀ ਨਾ ਹੁੰਦੀ ਹੈ ਕੋਈ ਗੱਲ ਹੈ, ਕਿਸੇ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਹੈ, ਜੇ ਉਹ ਬਰੀਚ ਹੋ ਰਹੀ ਹੈ ਉੱਥੇ ਤੁਸੀਂ ਉਹਦੇ ਤੇ ਗੱਲ ਨਹੀਂ ਕਰੋਗੇ ਤਾਂ ਕਿਸ ਤੇ ਗੱਲ ਕਰੋਗੇ। ਤੇ ਮੈਨੂੰ ਲੱਗਦਾ ਹੈਗਾ ਕਿ ਜਿਹੜਾ ਚੀਨ ਵਾਲੇ ਮਸਲੇ ਤੇ ਇੰਡੀਆ ਜਿਸ ਕਿਸਮ ਦਾ ਰੋਲ ਨਿਭਾਉਂਦਾ ਗਾ, ਖਾਸ ਕਰ ਸਰਕਾਰ ਵੱਲੋਂ ਜਿਹੜਾ ਰੋਲ ਨਿਭਾਇਆ ਜਾਂਦਾ ਗਾ, ਉਹ ਤਾਂ ਕੁਐਸਚਨੇਬਲ ਰਿਹਾ ਹੀ ਹੈ। ਮਤਲਬ ਕਦੋਂ ਆਪਾਂ ਚੀਨ ਵਾਲੇ ਮਸਲੇ ਤੇ ਖੁੱਲ ਕੇ ਗੱਲ ਕੀਤੀ ਹੈ। ਤੇ ਇਹ ਜਿਹੜਾ ਆਪਾਂ ਕਹਿ ਲਈਏ ਕਿ ਪੂਰੀ ਪ੍ਰਤੀਕਿਰਿਆ ਹੈ ਸੁਪਰੀਮ ਕੋਰਟ ਦੀ, ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ। ਹਾਲਾਂਕਿ ਨਰਿੰਦਰ ਮੋਦੀ ਨੇ ਇਹਦੇ 'ਚ ਇੱਕ ਹੋਰ ਸੁਰਲੀ ਛੱਡਤੀ ਹੈ। ਨਰਿੰਦਰ ਮੋਦੀ ਕਹਿੰਦਾ ਕਿ ਆਪਰੇਸ਼ਨ ਸੰਧੂਰ ਤੇ ਜਿਹੜੀ ਡਿਮਾਂਡ ਕੀਤੀ ਗਈ ਸਪੈਸ਼ਲ ਪਾਰਲੀਮੈਂਟ ਸੈਸ਼ਨ ਦੀ, ਉਹ ਵਿਪਕਸ਼ ਦੀ ਆਪੋਜੀਸ਼ਨ ਦੀ ਮੂਰਖਤਾ ਸੀਗੀ, ਕਿਉਂਕਿ ਅਸੀਂ ਉਹਨਾਂ ਦੇ ਸਾਰੇ ਸਵਾਲਾਂ ਨੂੰ ਧਵਸਤ ਕਰਤਾ। ਜਦਕਿ ਸੱਚਾਈ ਆਪਾਂ ਨੂੰ ਪਤਾ ਹੈ ਕਿ ਨਰਿੰਦਰ ਮੋਦੀ ਤੋਂ ਨਾ ਤਾਂ ਡੋਨਾਲਡ ਟਰੰਪ ਦਾ ਨਾਂ ਲੈ ਕੇ ਇਹ ਕਿਹਾ ਗਿਆ ਕਿ ਉਹਨਾਂ ਨੇ ਨਹੀਂ ਕਰਾਈ ਕੋਈ ਆਪਾਂ ਕਹਿ ਲਈਏ ਕਿ ਮੱਧਿਅਸਥਤਾ ਕੋਈ ਨਹੀਂ ਕਰਾਈ, ਠੀਕ ਹੈ। ਤੇ ਖੈਰ ਚਲੋ ਆਪਾਂ ਮੰਨਦੇ ਹਾਂ ਕਿ ਇਹਨਾਂ ਕੋਲ ਜਿਹੜੇ ਰਾਸ਼ਟਰਵਾਦ, ਅੰਧ ਰਾਸ਼ਟਰਵਾਦ ਕਹਿ ਲਓ, ਫਰਜੀ ਜਿਹੜਾ ਇਹਨਾਂ ਦਾ ਉਹ ਹੈਗਾ, ਉਹਦੇ ਨੁਕਤੇ ਵੱਧ ਨੇ, ਤੇ ਉਹਦੇ 'ਚ ਹੀ ਹੁਣ ਇਹ ਜਿਹੜਾ ਲੀਡਰ ਆਫ ਆਪੋਜੀਸ਼ਨ ਹੈ ਉਹਨੂੰ ਉਲਝਾ ਰਹੇ ਨੇ। ਸੁਪਰੀਮ ਕੋਰਟ ਦੇ ਜੱਜ ਇਹਦੇ 'ਚ ਸ਼ਾਮਿਲ ਹੋ ਜਾਣਗੇ, ਇਹ ਥੋੜੀ ਹੈਰਾਨੀ ਵਾਲੀ ਗੱਲ ਹੈ। ਇਹ ਮੇਰੇ ਵਾਸਤੇ ਤਾਂ ਮੈਂ ਇਹ ਦੇਖ ਕੇ ਥੋੜਾ ਜਿਹਾ ਹੈਰਾਨ ਆ ਜੀ। ਅੱਜ ਦੇ ਦਿਨ ਹੀ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਨੂੰ ਤੋੜਿਆ ਗਿਆ ਸੀ, ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਉਸ ਨੂੰ ਤਬਦੀਲ ਕੀਤਾ ਸੀ। ਪਰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈਆਂ ਹਾਲੇ ਵੀ ਜਿਉਂਦੀਆਂ ਤਿਉਂ ਚੱਲ ਰਹੀਆਂ ਨੇ। ਪੂਰਨ ਰੂਪ ਦੇ ਵਿੱਚ ਰਾਜ ਦਾ ਦਰਜਾ ਹਾਲੇ ਵੀ ਪ੍ਰਾਪਤ ਨਹੀਂ ਹੈ ਜੀ। ਹਾਂਜੀ, ਜੰਮੂ ਕਸ਼ਮੀਰ ਨੂੰ ਅੱਜ ਆਪਾਂ ਜਦੋਂ ਗੱਲ ਕਰ ਰਹੇ ਹਾਂ, ਸਟੇਟਹੁੱਡ ਖੋਏ ਹੋਏ 7 ਸਾਲ ਹੋ ਗਏ, ਠੀਕ ਹੈ। 2019 ਚ ਸਟੇਟਹੁੱਡ ਲੋਸਟ ਕੀਤਾ ਸੀਗਾ, 6 ਸਾਲ ਹੋ ਗਏ, ਸੋਰੀ, ਅੱਜ ਆਪਾਂ 25 ਚ ਗੱਲ ਕਰ ਰਹੇ ਹਾਂ। 6 ਸਾਲ ਹੋ ਚੁੱਕੇ ਨੇ, 7ਵਾਂ ਸਾਲ ਇਹਦਾ ਹੁਣ ਲੱਗਣ ਜਾ ਰਿਹਾਗਾ। ਤੇ ਇਹਦੇ 'ਚ ਦੇਖੋ, ਬੇਸਿਕਲੀ ਪਹਿਲਾਂ ਬਹੁਤ ਸਾਰੀ ਪਟੀਸ਼ਨ ਆਈਆਂ ਸੀਗੀਆਂ, ਉਹ ਤਾਂ ਇੱਕ ਵਾਰ ਉਹਨਾਂ ਤੇ ਸੁਣਵਾਈ ਕਰਦਿਆਂ ਹੋਇਆ ਪਹਿਲੇ ਡਿਸਮਿਸ ਕਰ ਦਿੱਤੇ ਸੀ। ਇਹ ਫਰੈਸ਼ ਪਟੀਸ਼ਨ ਪਾਈ ਗਈ ਹੈ, ਤੇ ਇੱਕ ਸਮਾਜਿਕ ਕਾਰਿਆਕਰਤਾ ਨੇ, ਇੱਕ ਜੰਮੂ ਕਸ਼ਮੀਰ ਯੂਨੀਵਰਸਿਟੀ 'ਚ ਪ੍ਰੋਫੈਸਰ ਨੇ, 2 ਜਾਣਿਆਂ ਨੇ, ਤੇ ਉਹਨਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਦਾ ਸਟੇਟਹੁੱਡ ਤੁਸੀਂ ਹੁਣ ਬਹਾਲ ਕਰੋ। ਜੋ ਕੁਝ ਵੀ ਤੁਸੀਂ ਕਰਨਾ ਸੀਗਾ ਉਹ ਤਾਂ ਤੁਸੀਂ ਕਰ ਚੁੱਕੇ ਹੋ। ਧਾਰਾ 370 ਹਟਾਣੀ, ਠੀਕ ਹੈ। ਤੁਸੀਂ ਕੇਂਦਰ ਸ਼ਾਸਿਤ ਪ੍ਰਦੇਸ਼ ਯਾਨੀ ਕਿ ਯੂਨੀਅਨ ਟੈਰੀਟਰੀ ਦਾ ਜਿਹੜਾ ਦਰਜਾ ਹੈ ਉਹ ਤਾਂ ਫਿਰ ਹਟਾਓਗੇ ਨਾ, ਸਟੇਟਹੁੱਡ ਤਾਂ ਬਹਾਲ ਕਰੋ, ਠੀਕ ਹੈ। ਕਿ ਜਿਹੜਾ ਜੋ ਕੁਝ ਤੁਸੀਂ ਕਰਨਾ ਸੀਗਾ ਕਰ ਦਿੱਤਾ, ਹੁਣ ਉਹਨੂੰ ਯੂਨੀਅਨ ਟੈਰੀਟਰੀ ਬਣਾ ਕੇ ਕਿਉਂ ਬਹਿ ਗਏ? ਇਹ ਗੱਲ ਤਾਂ ਸਹੀ ਹੈ। ਉੱਥੇ ਜਿਹੜਾ ਲੈਫਟੀਨੈਂਟ ਗਵਰਨਰ ਹੈ ਯਾਨੀ ਕਿ ਉਪ ਰਾਜਪਾਲ ਹੈ, ਉਹਦੀ ਚੌਧਰ ਚੱਲ ਰਹੀ ਹੈ, ਤੇ ਉਹ ਜਿਹੜਾ ਸੂਬੇ ਦਾ ਮੁੱਖ ਮੰਤਰੀ ਹੈ,
ਫਾਰੂਕ ਅਬਦੁੱਲੇ ਦਾ ਮੁੰਡਾ ਉਮਰ ਅਬਦੁੱਲੇ ਸਾਹਿਬ ਹੋਣੀ, ਉਹ ਤਾਂ ਮਤਲਬ ਕੁਝ ਕਰ ਨਹੀਂ ਪਾ ਰਹੇ। ਉਹ ਵੀ ਆਪਾਂ ਨੂੰ ਪਤਾ ਹੈ ਕਿ ਉਹਨਾਂ ਨੇ ਜਦੋਂ ਆਪਣੇ ਸ਼ਹੀਦਾਂ ਦੀ ਉਹਨਾਂ ਨੇ ਜਯੰਤੀ ਮਨਾਉਣੀ ਸੀ, ਉਹ ਵੀ ਉਪ ਰਾਜਪਾਲ ਨੇ ਉਹਨਾਂ ਤੇ ਵੀ ਰੋਕ ਲਾਤੀ ਸੀ। ਉਹ ਵਿਚਾਰੇ ਕੰਧਾ ਟੱਪ ਟੱਪ ਕੇ ਉਸ ਗ੍ਰੇਵਯਾਰਡ 'ਚ ਗਏ ਸੀ, ਕਬਰਸਤਾਨ 'ਚ ਗਏ, ਆਪਣੇ ਬਜ਼ੁਰਗਾਂ ਨੂੰ ਉਹਨਾਂ ਨੇ ਯਾਦ ਕੀਤਾ। ਤੁਸੀਂ ਆਪ ਹਿਸਾਬ ਲਗਾਓ, ਇਹਨੂੰ ਤੁਸੀਂ ਅਨਡਿਕਲੇਅਰਡ ਐਮਰਜੈਂਸੀ ਨਹੀਂ ਕਹੋਗੇ ਤਾਂ ਕੀ ਕਹੋਗੇ? ਦੂਜੀ ਗੱਲ ਦੇਖੋ, ਜਿਹੜੀ ਉੱਥੇ ਜੰਮੂ ਕਸ਼ਮੀਰ ਦੇ ਪਿਛਲੇ ਸਾਲ ਜਿਹੜੇ ਇਲੈਕਸ਼ਨ ਹੋਏ ਸਟੇਟ ਦੇ, ਉਹ ਤੁਸੀਂ ਯਾਦ ਕਰੋ। ਉੱਥੇ ਸਾਰਾ ਨੁਕਤਾ ਹੀ ਇਹੀ ਸੀਗਾ। ਨੈਸ਼ਨਲ ਕਾਨਫਰੰਸ ਜਿਹੜੀ ਉਮਰ ਅਬਦੁੱਲੇ ਹੋਣਾ ਦੀ ਪਾਰਟੀ ਹੈ, ਉਹ ਕੀ ਕਹਿ ਰਹੀ ਸੀ ਕਿ ਅਸੀਂ ਸੱਤਾ 'ਚ ਆ ਕੇ ਤਾਂ ਸਟੇਟ ਉਡਵਾਲ ਕਰਾਂਗੇ। ਅੱਜ ਦੇ ਟਾਈਮ ਉਹ ਵੀ ਨਹੀਂ ਕਰ ਪਾ ਰਹੇ। ਤਾਂ ਇਸੇ ਕਰਕੇ ਮੈਨੂੰ ਲੱਗਦਾ ਗਾ ਕਿ ਜਿਹੜੇ ਪ੍ਰੋਫੈਸਰ ਸਾਹਿਬ ਅਤੇ ਇੱਕ ਸੋਸ਼ਲ ਐਕਟਿਵਿਸਟ ਹੈਗੇ, ਉਹ ਦੋਵੇਂ ਜਣੇ ਗਏ ਨੇ। ਤੇ ਪਟੀਸ਼ਨ ਤਾਂ ਠੀਕ ਹੈ, 8 ਅਗਸਤ ਨੂੰ ਕਹਿ ਰਿਹਾ ਹੈਗਾ ਸੁਪਰੀਮ ਕੋਰਟ ਕਿ ਅਸੀਂ ਇਹਦੇ ਤੇ ਸੁਣਵਾਈ ਕਰਾਂਗੇ। ਦੇਖਦੇ ਹਾਂ ਇਹਦੇ ਤੇ ਕੀ ਸੁਣਵਾਈ ਹੁੰਦੀ ਹੈ। ਸੁਣਵਾਈ ਤਾਂ ਹੋਣੀ ਚਾਹੀਦੀ। ਜੋ ਕੁਝ ਵੀ ਅੱਜ ਕਸ਼ਮੀਰੀਆਂ ਨਾਲ ਬੀਤ ਰਿਹਾ ਗਾ, ਉਹ ਆਪਾਂ ਦੇਖਦੇ ਹੀ ਹਾਂ ਲਗਾਤਾਰ। ਜੀ ਜੀ, ਇਹ ਤਾਂ ਬਿਲਕੁਲ ਸਪਸ਼ਟ ਹੈ ਜੋ ਜੋ ਤੁਸੀਂ ਆਖ ਰਹੇ ਹੋ, ਕਿਸ ਤਰੀਕੇ ਧੱਕਾ ਹੋ ਰਿਹਾ ਹੈ। ਉਧਰ ਝਾਰਖੰਡ ਦੇ ਸਾਬਕਾ ਸੀਐਮ ਸ਼ਿਬੂ ਸੋਰੇਨ ਹੋਣੀ ਕੱਲ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਜੀ। ਹਾਂਜੀ, ਅੱਜ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਹੈਗਾ ਤੇ ਆਦੀਵਾਸੀ ਵਿਧੀ ਨਾਲ ਉਹਨਾਂ ਦਾ ਅੰਤਮ ਸੰਸਕਾਰ ਹੋਇਆਗਾ। ਇਹਦੇ 'ਚ ਲੀਡਰ ਆਫ ਆਪੋਜੀਸ਼ਨ ਰਾਹੁਲ ਗਾਂਧੀ ਵੀ ਮੌਜੂਦ ਸਨ, ਮਲਿਕਾਰਜੁਨ ਖੜਗੇ ਮੌਜੂਦ ਸਨ। ਉਹਨਾਂ ਦੇ ਛੋਟੇ ਬੇਟੇ ਬਸੰਤ ਸੋਰੇਨ ਹੋਰਾਂ ਨੇ ਅੱਜ ਉਹਨਾਂ ਤੇ ਮੁਖਾਗਨੀ ਦਿੱਤੀ ਹੈ, ਯਾਨੀ ਕਿ ਉਹਨਾਂ ਦੇ ਆਖਰੀ ਜਿਹੜੀ ਆਪਾਂ ਕਹਿੰਦੇ ਆ ਕਿ ਅਗਨੀ ਦਿੰਦੇ ਆ, ਉਹ ਦਿੱਤੀ ਹੈ। ਤੇ ਬਾਕੀ ਉਹਨਾਂ ਦੇ ਬੇਟੇ ਹਿਮੰਤ ਸੋਰੇਨ ਵੀ ਮੌਜੂਦ ਸਨ, ਜਿਹੜੇ ਕਿ ਝਾਰਖੰਡ ਦੇ ਮੁੱਖ ਮੰਤਰੀ ਹਨ। ਦਸੋਮ ਗੁਰੂ ਤੋਂ ਆਪਣੀ ਸਿਆਸਤ ਸ਼ੁਰੂ ਕਰਨ ਵਾਲੇ ਸ਼ਿਬੂ ਸੋਰੇਨ ਝਾਰਖੰਡ ਦੇ ਮੁੱਖ ਮੰਤਰੀ ਵੀ ਰਹੇ, ਕੈਬਨਿਟ ਮਿਨਿਸਟਰ ਵੀ ਰਹੇ। ਤੇ ਝਾਰਖੰਡ ਮੁਕਤੀ ਮੋਰਚਾ ਨਾਂ ਦਾ ਇੱਕ ਸੰਗਠਨ ਬਣਾ ਕੇ ਉਹਨਾਂ ਨੇ ਝਾਰਖੰਡ ਇੱਕ ਅਲੱਗ ਸਟੇਟ ਵੀ ਬਣਵਾਇਆ। ਇੱਕ ਵੱਡੀ ਲੜਾਈ ਆਦੀਵਾਸੀਆਂ ਵਾਸਤੇ ਉਹਨਾਂ ਦੀ ਲੜੀ ਰਹੀ ਹੈ। ਤੇ ਉਹਨਾਂ ਨੇ ਆਦੀਵਾਸੀਆਂ ਨੂੰ ਕਿਵੇਂ ਬਨਵਾਸੀ ਨਹੀਂ ਬਣਨ ਦਿੱਤਾ, ਆਰਐਸਐਸ ਦੇ ਫੋਲਡ 'ਚ ਕਿਵੇਂ ਨਹੀਂ ਆਣ ਦਿੱਤਾ, ਇਹ ਇੱਕ ਉਹਨਾਂ ਦਾ ਕੰਟਰੀਬਿਊਸ਼ਨ ਰਹੇਗਾ। ਚਲੋ ਅੱਜ ਉਹਨਾਂ ਦਾ ਆਪਾਂ ਕਹਿ ਲਈਏ ਕਿ ਅੱਜ ਉਹਨਾਂ ਦਾ ਅੰਤਮ ਸੰਸਕਾਰ ਰਾਜਕੀय ਸਨਮਾਨ ਨਾਲ ਕੀਤਾ ਗਿਆ ਹੈਗਾ। ਤੇ ਆਪਾਂ ਕਹਿ ਲਈਏ ਕਿ ਹੁਣ ਜਿਹੜੀ ਲੜਾਈ ਆਦੀਵਾਸੀਆਂ ਦੀ, ਉਹ ਵੀ ਬਹੁਤ ਟਫ ਹੁੰਦੀ ਜਾ ਰਹੀ ਹੈ, ਕਿਉਂਕਿ ਮੱਧ ਪ੍ਰਦੇਸ਼ 'ਚ ਆਪਾਂ ਦੇਖ ਰਹੇ ਹਾਂ ਕਿ ਕਿਵੇਂ ਆਦੀਵਾਸੀਆਂ ਨੂੰ ਵਨਵਾਸੀ ਵਾਲੇ ਫੋਲਡ 'ਚ ਲੈ ਕੇ ਆ ਰਹੇ ਨੇ। ਉਮੀਦ ਹੈ ਕਿ ਉਹਨਾਂ ਦੇ ਜਿਹੜੇ ਬੇਟੇ ਹੈਗੇ ਆ, ਵੱਡੇ ਬੇਟੇ ਹਿਮੰਤ ਸੋਰੇਨ ਝਾਰਖੰਡ ਦੇ ਮੁੱਖ ਮੰਤਰੀ, ਉਹ ਉਹਨਾਂ ਦੀ ਲੜਾਈ ਨੂੰ ਅੱਗੇ ਵਧਾਉਣਗੇ ਤਾਂ ਅਤੇ ਆਦੀਵਾਸੀਆਂ ਦੀ ਆਈਡੈਂਟੀਟੀ ਨੂੰ ਸੁਰੱਖਿਅਤ ਰੱਖਣਗੇ। ਜੀ ਜੀ। ਸੋ ਜੇਕਰ ਆਪਾਂ ਇਸ ਤੋਂ ਅੱਗੇ ਵਧਦੇ ਹਾਂ ਤਾਂ ਗੱਲ ਕਰੀਏ ਕੇਜਰੀਵਾਲ ਦੇ ਸਵਾਲ ਪੁੱਛਣ ਤੇ ਇੱਕ ਵਿਅਕਤੀ ਨੂੰ ਥੱਪੜ ਮਾਰ ਦਿੱਤਾ ਗਿਆ। ਇਹ ਕੀ ਘਟਨਾ ਹੈ? ਇਹ ਗੁਜਰਾਤ ਦੀ ਘਟਨਾ ਹੈ ਜੀ। ਇਹ ਆਮ ਆਦਮੀ ਪਾਰਟੀ ਦੇ ਪ੍ਰਦੇਸ਼ ਅਧਿਕਸ਼ ਉੱਥੇ ਮੌਜੂਦ ਸਨ ਗੁਜਰਾਤ ਦੇ, ਤੇ ਉੱਥੇ ਇੱਕ ਵਿਅਕਤੀ ਨੇ ਸਵਾਲ ਪੁੱਛਿਆ ਸੀਗਾ ਕੇਜਰੀਵਾਲ ਤੇ ਉਹਦੇ ਤੇ ਫਿਰ ਉੱਥੇ ਇਹਨਾਂ ਨੇ ਥੱਪੜ ਚਲਾ ਦਿੱਤੇ, ਇਹਨਾਂ ਦੇ ਵਰਕਰਾਂ ਨੇ। ਤੇ ਤੁਸੀਂ ਆਪ ਹਿਸਾਬ ਲਾਓ ਕਿ ਜਿਹੜੀ ਪਾਰਟੀ ਇੰਟਰਨਲ ਡੈਮੋਕ੍ਰੇਸੀ ਪਤਾ ਨਹੀਂ ਕੀ ਗੱਲਾਂ ਕਰਦੀ ਸੀ, ਲੋਕਾਂ ਦੀ ਪਾਰਟੀ ਤਾਂ ਆਮ ਲੋਕਾਂ, ਮੈਂਗੋ ਪੀਪਲ, ਇਸ ਕਿਸਮ ਦੇ ਜਿਹੜੇ ਸਲੋਗਨ ਸੀਗੇ, ਉਹ ਅੱਜ ਦੇਖੋ ਕਿੱਥੇ ਚਲੇ ਗਏ। ਆਮ ਲੋਕ ਹੁਣ ਸਵਾਲ ਵੀ ਨਹੀਂ ਪੁੱਛ ਸਕਦੇ। ਕੀ ਉਹਨਾਂ ਦਾ ਹੱਕ ਨਹੀਂ ਹੈ ਕਿ ਜੋ ਕੁਝ ਚੱਲ ਰਿਹਾ ਹੈਗਾ ਪਾਰਟੀ 'ਚ, ਉਹਦੇ ਤੇ ਉਹ ਸਵਾਲ ਪੁੱਛਣ? ਪਾਰਟੀ ਦੇ ਜਿਹੜੇ ਕੇਂਦਰੀ ਸੁਪਰੀਮੋ ਨੇ, ਉਹ ਅੱਜ ਕਿਸ ਹਾਲਾਤ 'ਚ ਹੈਗੇ, ਉਹਦੇ ਬਾਰੇ ਸਵਾਲ ਤਾਂ ਪੁੱਛਿਆ ਹੀ ਜਾ ਸਕਦਾ ਗਾ। ਪਰ ਖੈਰ, ਉਹ ਜਿਹੜਾ ਸਵਾਲ ਪੁੱਛਣ ਤੇ ਤੁਸੀਂ ਦੇਖੋ ਕਿ ਕੀ ਇਹਨਾਂ ਨੇ ਆਪਣਾ ਰੂਪ ਦਿਖਾਇਆ ਗਿਆ। ਜੀ ਜੀ। ਸੋ ਜੇਕਰ ਇਸ ਤੋਂ ਆਪਾਂ ਅੱਗੇ ਚੱਲੀਏ ਤਾਂ ਬੇਹੱਦ ਸੋਗ ਭਰੀ ਇਹ ਖਬਰ ਹੈ ਕਿ ਜੰਮੂ ਕਸ਼ਮੀਰ ਦੇ ਸਾਬਕਾ ਗਵਰਨਰ ਅਤੇ ਉਸ ਤੋਂ ਵੀ ਅੱਗੇ ਪੰਜਾਬ ਦੇ ਹਿਤੈਸ਼ੀ, ਪੰਜਾਬੀਆਂ ਦੇ ਹਿਤੈਸ਼ੀ ਤੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਵਾਲੇ ਸਤਿਆਪਾਲ ਮਲਿਕ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਤੁਸੀਂ ਵੀ ਦੱਸਿਆ ਸੀ ਕਿ ਤੁਹਾਡੀ ਲਗਾਤਾਰ ਉਹਨਾਂ ਦੇ ਸਾਥੀਆਂ ਦੇ ਨਾਲ ਗੱਲ ਹੋ ਰਹੀ ਹੈ ਤੇ ਅੱਜ ਉਹ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਨੇ। ਜਦੋਂ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਤਾਂ ਸਾਨੂੰ ਕਿਹੜੀਆਂ ਯਾਦਾਂ ਚੇਤੇ 'ਚ ਰੱਖਣੀਆਂ ਚਾਹੀਦੀਆਂ ਨੇ, ਜ਼ਰਾ ਪਾਇਓ ਚਾਨਣਾ। ਜੀ, ਮੈਂ ਅੱਜ ਦਿੱਲੀ ਹਾਂ, RML ਹਸਪਤਾਲ 'ਚ ਹੀ ਹਾਂ, ਜਿੱਥੇ ਉਹਨਾਂ ਦਾ ਹੁਣ ਪਾਰਥਿਵ ਸਰੀਰ ਰੱਖਿਆ ਹੋਇਆ ਗਾ। ਕੱਲ ਉਹਨਾਂ ਦੇ ਅੰਤਮ ਦਰਸ਼ਨ ਵਾਸਤੇ 3 ਵਜੇ ਤੋਂ ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਉਹਨਾਂ ਦੇ ਘਰ ਸੋਮ ਵਿਹਾਰ 'ਚ ਰੱਖਿਆ ਜਾਏਗਾ ਉਹਨਾਂ ਦਾ ਸਰੀਰ। ਤੇ ਦੇਖੋ, ਉਹ ਬਿਮਾਰ ਸੀਗੇ ਪਿਛਲੇ 3 ਮਹੀਨਿਆਂ ਤੋਂ, ਲਗਾਤਾਰ ਵੀਡੀਓ ਫੋਨ ਵੀ ਲਾ ਲੈਂਦੇ ਸੀ, ਗੱਲ ਹੋ ਜਾਂਦੀ ਸੀ। ਉਹ ਮੈਨੂੰ ਉਹਨਾਂ ਨੇ ਕੁਝ ਡਾਕੂਮੈਂਟ ਵੀ ਦਿੱਤੇ ਤੇ ਕਿਹਾ ਕਿ ਬੇਟਾ ਤੂੰ ਇਹਦੇ ਤੇ ਇੱਕ ਉਹ ਵੀ ਲਿਖ, ਕਿਤਾਬ ਵੀ ਲਿਖ। ਹਾਂ, ਮੈਂ ਜ਼ਰੂਰ ਲਿਖਾਂਗਾ। ਉਹਨਾਂ ਨੇ ਜਿਹੜੇ ਡਾਕੂਮੈਂਟ ਮੈਨੂੰ ਹੈਂਡਓਵਰ ਕੀਤੇ ਹੈਗੇ ਆ ਉਹਨਾਂ ਦੀ, ਦੇਖੋ ਮੈਂ ਜਿਹੜੀ ਗੱਲ ਸ਼ੁਰੂ ਕਰਨਾ ਚਾਹਾਂਗਾ, ਮੈਂ ਉਹਨਾਂ ਦੇ ਸਿਆਸੀ ਸਫ਼ਰ ਤੋਂ ਸ਼ੁਰੂ ਕਰਨਾ ਚਾਹਾਂਗਾ। ਪਹਿਲਾਂ ਪੰਜਾਬੀਆਂ ਨੂੰ ਦੱਸਦੇ ਹਾਂ ਕਿ ਜਿਹੜਾ ਸਿੱਧੂ ਮੂਸੇਵਾਲਾ ਦੇ ਗਾਣੇ 'ਚ ਉਹ ਬੋਲ ਸੀਗੇ
ਇਹ ਜਿਹੜੀ ਕੌਮਾਂ ਹੈਗੀਆਂ, ਪੰਜਾਬੀ ਜਿਹੜੀ ਕੌਮ ਹੈ ਤੇ ਹੋਰ ਕਿਸਾਨ ਕੌਮਾਂ ਹੈਗੀਆਂ, ਇਹ ਝੁਕਦੀਆਂ ਨਹੀਂ, ਇਹ ਤਾਂ ਝੁਕਾਉਂਦੀਆਂ ਨੇ। ਉਹ ਸਾਰੀ ਗੱਲਬਾਤ ਹੈਗੀ ਆ। ਇੰਦਰਾ ਗਾਂਧੀ ਨੂੰ ਵੀ ਉਹਨਾਂ ਨੇ ਅਵੇਅਰ ਕੀਤਾ ਸੀਗਾ ਜਦੋਂ 84 ਵਾਲਾ ਸਾਰਾ ਦਹਾਕਾ ਸੀਗਾ। ਉਹ ਜਿਹੜੀਆਂ ਗੱਲਾਂ ਕਹੀਆਂ ਸੀ, ਉਹ ਉਸ ਤੋਂ ਪੰਜਾਬੀਆਂ ਨੂੰ ਸਮਝ ਆਊਗਾ। ਦੂਜਾ, ਕਿਸਾਨ ਅੰਦੋਲਨ ਦੌਰਾਨ ਜਦੋਂ ਉਹ ਗਵਰਨਰ ਸੀਗੇ, ਸਰਕਾਰ ਦਾ ਹਿੱਸਾ ਸੀਗਾ, ਸੀਗੇ, ਉਦੋਂ ਉਹਨਾਂ ਨੇ ਪੰਜਾਬੀਆਂ ਦਾ ਤੇ ਕਿਸਾਨਾਂ ਦਾ ਸਾਥ ਦਿੱਤਾ। ਬੇਸਿਕਲੀ ਉਹ ਜੱਟ ਪਰਿਵਾਰ 'ਚ ਜਨਮੇ ਸੀ, ਉੱਤਰ ਪ੍ਰਦੇਸ਼ ਦੇ ਪੱਛਮ ਉੱਤਰ ਪ੍ਰਦੇਸ਼ 'ਚ ਜਨਮੇ ਸੀ, ਮੇਰਠ ਜ਼ਿਲ੍ਹੇ 'ਚ। ਤੇ ਮੇਰਠ ਇੱਕ ਗਰੀਬ ਪਰਿਵਾਰ 'ਚ ਜਨਮੇ ਸੀ। ਉਹਨਾਂ ਦੇ ਪਿਤਾ ਦਾ ਨਿਧਨ ਹੋ ਗਿਆ ਸੀ ਜਦੋਂ ਉਹ ਬਹੁਤ ਛੋਟੇ ਸੀਗੇ। ਉਸ ਤੋਂ ਬਾਅਦ ਉਹਨਾਂ ਨੇ ਚਲੋ ਔਖੇ ਸੌਖੇ ਉਹਨਾਂ ਦੀ ਮਾਤਾ ਨੇ ਉਹਨਾਂ ਨੂੰ ਪੜ੍ਹਾਇਆ। ਫਿਰ ਉਹ ਮੇਰਠ ਕਾਲਜ ਦੇ ਪ੍ਰਧਾਨ ਰਹੇ, 2 ਵਾਰ ਦੇ ਪ੍ਰਧਾਨ ਰਹੇ। 60s ਦਾ ਜਿਹੜਾ ਦੌਰ ਹੈ, ਇੰਡੀਆ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਭਰ 'ਚ ਸਟੂਡੈਂਟ ਮੂਵਮੈਂਟਾਂ ਦਾ ਦੌਰ ਹੈ। ਤੇ ਉਸ ਟਾਈਮ ਉਹ ਸਮਾਜਵਾਦੀ ਜਨ ਪਰਿਸ਼ਦ ਦੇ ਸਟੂਡੈਂਟ ਆਗੂ ਸੀਗੇ, ਸੋਸ਼ਲਿਸਟ ਸੀਗੇ। ਤੇ ਉਹਨਾਂ ਦਾ ਰੁਤਬਾ ਇੰਨਾ ਹੁੰਦਾ ਸੀਗਾ ਕਿ ਜਿੱਥੇ ਸੱਤਿਆਪਾਲ ਮਲਿਕ ਖੜਿਆ ਹੋ ਜਾਂਦਾ ਸੀ, ਉੱਥੇ ਹਜ਼ਾਰਾਂ ਸਟੂਡੈਂਟਾਂ ਦੀ ਭੀੜ ਜਮ੍ਹਾਂ ਹੋ ਜਾਂਦੀ ਸੀ। ਦੇਖੋ 60s ਦੇ ਵਿੱਚ ਜਿਹੜਾ ਸਟੂਡੈਂਟ ਪੋਲੀਟੀਸ਼ੀਅਨਸ ਦਾ ਜਿਹੜਾ ਰੁਤਬਾ ਰਿਹਾ, ਚਾਹੇ ਮੁਹੰਮਦ ਆਰਿਫ ਸਾਹਿਬ ਹੋਣੀ ਹੋਣ ਜਾਂ ਫਿਰ ਸੱਤਿਆਪਾਲ ਮਲਿਕ ਹੋਣ, ਇਹ ਤਾਂ ਮਤਲਬ ਇਹਨਾਂ ਦਾ ਬਹੁਤ ਰੁਤਬਾ ਸੀਗਾ। ਮੁਹੰਮਦ ਆਰਿਫ ਸਾਹਿਬ ਵੀ ਅੱਜ ਕੱਲ੍ਹ ਸ਼ਾਇਦ ਗਵਰਨਰ ਹੈਗੇ ਆ ਬਿਹਾਰ ਦੇ, ਤੇ ਇਹ ਵੀ ਗਵਰਨਰ ਰਹੇ। ਖੈਰ, ਇਸ ਤੋਂ ਬਾਅਦ ਇਹਨਾਂ ਦਾ ਜਿਹੜਾ ਸਿਆਸੀ ਸਫ਼ਰ ਹੈ, ਉਹ ਇਹਨੂੰ ਚੌਧਰੀ ਚਰਨ ਸਿੰਘ ਹੋਣਾ ਨੇ ਆ ਕੇ ਕਿਹਾ ਕਿ ਬੇਟੇ ਤੂੰ ਮੇਰਾ ਬੇਟਾ ਹੈਗਾ, ਆ ਜਾ ਪਾਰਟੀ ਨੂੰ ਸਾਂਭ। ਤੇ ਚੌਧਰੀ ਚਰਨ ਸਿੰਘ ਦੀ ਜਿਹੜੀ ਪਾਰਟੀ ਸੀ, ਉਹਦੇ ਇਹ ਜਨਰਲ ਸੈਕਟਰੀ ਹੁੰਦੇ ਸੀਗੇ। ਸਾਰੇ ਸੰਗਠਨ ਦਾ ਕਾਰੋਬਾਰ ਸਾਰਾ ਕੁਝ ਇਹ ਕਰਦੇ ਸੀਗੇ। ਜਦੋਂ ਮੁਲਕ 'ਚ ਐਮਰਜੈਂਸੀ ਲਾਈ ਗਈ, ਉਦੋਂ ਇਹਨਾਂ ਨੂੰ ਜੇਲ੍ਹ 'ਚ ਸਿੱਟ ਦਿੱਤਾ ਗਿਆ ਸੀਗਾ। ਚਲੋ, ਜਦੋਂ ਐਮਰਜੈਂਸੀ ਨੂੰ ਵਿਡਰੋ ਕੀਤਾ ਜਾ ਰਿਹਾ ਸੀ, ਉਦੋਂ ਜਿਹੜਾ ਅਰੁਣ ਨਹਿਰੂ ਵਰਗੇ ਹੋ ਗਏ, ਜਾਂ ਫਿਰ ਆਪਾਂ ਕਹਿ ਲਈਏ ਕਿ ਇੰਦਰਾ ਗਾਂਧੀ ਹੋਣਾ ਨੇ ਇਹਨਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਜਿੰਨੇ ਵੀ ਉਸ ਟਾਈਮ ਤੇ ਸੋਸ਼ਲਿਸਟ ਲੀਡਰ ਸੀਗੇ, ਜਿੰਨੇ ਵੀ ਜੇਲ੍ਹਾਂ 'ਚ ਬੰਦ ਸੀਗੇ ਜਨਤਾ ਦਲ ਪਾਰਟੀ ਦੇ ਜਾਂ ਹੋਰ ਆਪੋਜੀਸ਼ਨਾਂ ਦੇ, ਉਹਨਾਂ ਨਾਲ ਗੱਲਬਾਤ ਕਰਕੇ ਅੱਗੇ ਫਿਰ ਚੋਣਾਂ ਵੱਲ ਵਧੇ। ਤੇ ਫਿਰ ਜਨਤਾ ਪਾਰਟੀ ਦੀ ਜਿੱਤ ਵੀ ਹਾਸਲ ਹੋਈ, ਮੰਤਰੀ ਵੀ ਰਹੇ। ਬਾਅਦ 'ਚ ਵੀ ਇਹ ਜਦੋਂ ਵੀਪੀ ਸਿੰਘ ਦੀ 80s ਦੇ ਦੌਰ 'ਚ ਵੀ ਇਹਨਾਂ ਦਾ ਜਲਵਾ ਸੀਗਾ। ਅਰੁਣ ਨਹਿਰੂ ਨਾਲ ਇਹਨਾਂ ਦੀ ਖਾਸੀ ਨੇੜਤਾ ਰਹੀ। ਫਿਰ ਇਹਨਾਂ ਨੇ ਵੀਪੀ ਸਿੰਘ, ਚੌਧਰੀ ਦੇਵੀ ਲਾਲ, ਇੱਧਰ ਪ੍ਰਕਾਸ਼ ਸਿੰਘ ਬਾਦਲ, ਇੱਕ ਵੱਡਾ ਅਲਾਇੰਸ ਇਹਨਾਂ ਨੇ ਉਸ ਟਾਈਮ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਜਿਹੜਾ ਪੰਜਾਬ ਦੇ ਹਾਲਾਤ ਸੀ, ਉਹ ਨੋਰਮਲ ਨਹੀਂ ਸੀਗੇ ਉਸ ਟਾਈਮ, ਉਹ ਆਪਾਂ ਨੂੰ ਪਤਾ ਹੈ। ਖੈਰ, ਉਹ ਚੋਣ ਜਿੱਤੇ ਗਏ ਤੇ ਉਸ ਟਾਈਮ ਵੀ ਇਹ ਮੰਤਰੀ ਬਣੇ। 90s 'ਚ ਆ ਕੇ ਇਹਨਾਂ ਦੀ ਸਿਆਸਤ ਦਾ ਜਿਹੜਾ ਤਾਰਾ ਹੈ, ਖਾਸ ਕਰ 90s ਦੇ ਅੱਧ 'ਚ, ਮਤਲਬ 1995-96 ਤੋਂ ਬਾਅਦ ਇਹਨਾਂ ਦਾ ਜਿਹੜਾ ਸਿਆਸਤ ਦਾ ਤਾਰਾ ਹੈ, ਉਹ ਥੋੜਾ ਜਿਹਾ ਕਮਜ਼ੋਰ ਹੋਣ ਲੱਗ ਪਿਆ। ਕਿਉਂਕਿ 80 'ਚ ਚੌਧਰੀ ਚਰਨ ਸਿੰਘ ਦੀ ਡੈਥ ਹੋ ਚੁੱਕੀ ਹੈ। ਅਜੀਤ ਸਿੰਘ ਚੌਧਰੀ ਚਰਨ ਸਿੰਘ ਦੇ ਮੁੰਡੇ, ਉਹ ਚੌਧਰੀ ਚਰਨ ਸਿੰਘ ਦੀ ਸਿਆਸਤ ਤੇ ਆ ਕੇ ਉਹਨਾਂ ਨੇ ਦਾਅਵਾ ਕੀਤਾ ਤੇ ਉਹਨਾਂ ਦੇ ਹੱਥ ਚਲੀ ਗਈ। ਤੇ ਇੱਕ ਹਿਸਾਬ ਨਾਲ ਇਹ ਖੁੰਝੇ ਤੇ ਲੱਗੇ ਸੀਗੇ। ਤੇ ਉਸ ਤੋਂ ਬਾਅਦ ਫਿਰ ਇਹ ਕਾਂਗਰਸ 'ਚ ਰਹੇ। ਲੇਕਿਨ ਜਦੋਂ 21ਵੀਂ ਸਦੀ ਦੀ ਸ਼ੁਰੂਆਤ 'ਚ, ਯਾਨੀ ਕਿ 2004-05 ਦੀ ਗੱਲ ਹੈ, ਇਹ ਫਿਰ ਬੀਜੇਪੀ 'ਚ ਸ਼ਾਮਲ ਹੋ ਗਏ ਸੀਗੇ। ਆਪਣੇ ਆਪਾਂ ਕਹਿ ਲਈਏ ਕਿ ਇੱਕ ਸਮਾਜਵਾਦੀ ਦੇ ਆਖਰੀ ਤਾਂ ਨਹੀਂ ਕਹਿ ਸਕਦੇ, ਮਤਲਬ ਜਿਹੜੇ ਬੁਢਾਪੇ ਦੇ 10 ਸਾਲ ਸੀਗੇ, ਉਹ ਬੀਜੇਪੀ 'ਚ ਬੀਤੇ। ਇਹਨਾਂ ਨੂੰ ਸਮਝ ਵੀ ਆਇਆ ਕਿ ਹਾਂ, ਸਾਂਪਰਦਾਇਕ ਰਾਜਨੀਤੀ 'ਚ ਜਾ ਕੇ ਇਹਨਾਂ ਨੂੰ ਕਿੰਨਾ ਨੁਕਸਾਨ ਹੋਇਆ। 2014 'ਚ ਬੀਜੇਪੀ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਵੀ ਬਣੇ, ਬਾਅਦ 'ਚ ਗਵਰਨਰ ਬਣਾ ਦਿੱਤੇ ਗਏ। ਪਰ ਗਵਰਨਰ ਰਹਿੰਦਿਆਂ ਹੋਇਆਂ ਇਹਨਾਂ ਨੇ 2-3 ਵੱਡੇ ਕੰਮ ਕੀਤੇ। ਇੱਕ ਤਾਂ ਦੇਖੋ, ਇਹਨਾਂ ਜੰਮੂ ਕਸ਼ਮੀਰ ਦੀ ਧਾਰਾ 370 ਉਦੋਂ ਹਟਾਈ ਗਈ ਸੀ ਜਦੋਂ ਇਹ ਗਵਰਨਰ ਸੀਗੇ। ਪਰ ਪੁਲਵਾਮਾ ਅਟੈਕ ਵੀ ਉਦੋਂ ਹੀ ਹੋਇਆ ਤੇ ਉਦੋਂ ਹੀ ਅਡਾਨੀ ਅੰਬਾਨੀ ਨੇ ਇਹਨਾਂ ਨੂੰ 300 ਕਰੋੜ ਦੀ ਰਿਸ਼ਵਤ ਆਫਰ ਕੀਤੀ ਸੀਗੀ। ਇਹ ਤਿੰਨੇ ਚੀਜ਼ਾਂ ਹੁੰਦੀਆਂ ਨੇ, ਫਿਰ ਇਹ ਇਸਤੀਫਾ ਦਿੰਦੇ ਨੇ, ਇਸਤੀਫਾ ਪੇਸ਼ ਕਰਦੇ ਨੇ। ਤੇ ਸਾਰੀ ਪੁਲਵਾਮਾ ਵਾਲੀ ਗੱਲ ਵੀ ਕਹਿੰਦੇ ਨੇ ਕਿ ਮੈਂ ਮੈਂ ਕਿਹਾ ਸੀਗਾ ਕਿ ਜਿਹੜਾ ਇਹ ਕੌਨਵੋਏ ਆ ਰਿਹਾ ਗਾ, ਇਹਨੂੰ ਏਅਰਲਿਫਟ ਕਰਾਇਆ ਜਾਵੇ, ਪਰ ਉਹ ਬਾਈ ਰੋਡ ਭੇਜਿਆ ਗਿਆ। ਤੇ ਸਿਕਿਉਰਿਟੀ ਲੈਪਸ ਬਾਰੇ ਇਹਨਾਂ ਨੇ ਖੁੱਲ ਕੇ ਦੱਸਿਆ ਕਿ ਇਹ ਕਿਵੇਂ ਹੋਇਆ। ਤੇ ਉਹਦੇ ਇਹਨਾਂ ਦੇ ਐਕਸਪੋਜੇ ਕਰਕੇ ਜਿਹੜੀ ਕੇਂਦਰੀ ਹਕੂਮਤ ਹੈ, ਉਹਦੇ ਤੇ ਸਵਾਲ ਵੀ ਬਹੁਤ ਜ਼ਿਆਦਾ ਉੱਠੇ ਤੇ ਲੋਕਾਂ ਨੇ ਸ਼ੱਕ ਵੀ ਕੀਤਾ। ਪਰ ਤੁਸੀਂ ਇਹ ਕਹਿ ਲਓ ਕਿ ਇਹਨਾਂ ਦੇ ਕੈਰੀਅਰ 'ਚ ਜਿਹੜੇ 10 ਸਾਲ ਜਿਹੜੀ ਫਿਰਕਾਪ੍ਰਸਤੀ ਵਾਲੀ ਰਾਜਨੀਤੀ ਕਰਨ ਵਾਲੀ ਬੀਜੇਪੀ ਹੈ, ਉਹਦੇ 'ਚ ਰਹਿਣ ਤੋਂ ਇਲਾਵੇ ਇਹਨਾਂ ਦੀ ਜਿਹੜੀ ਸਿਆਸੀ ਜ਼ਿੰਦਗੀ ਰਹੀ ਹੈ, ਬਹੁਤ ਗਜ਼ਬ ਦੀ ਰਹੀ ਹੈ। ਬਹੁਤ ਆਪਾਂ ਕਹਿ ਲਈਏ ਕਿ ਧਾਕੜ ਆਗੂ ਰਹੇ ਹਨ। ਜਦੋਂ ਇਹਨਾਂ ਨੇ ਬੀਜੇਪੀ ਛੱਡੀ, ਗਵਰਨਰਸ਼ਿਪ ਛੱਡੀ, ਕਿਸਾਨ ਅੰਦੋਲਨ ਉਹ ਸਮਾਂ ਬਣਿਆ ਜਦੋਂ ਇਹ ਖੁੱਲ ਕੇ ਮੁਖਰ ਹੋਏ। ਫਿਰ ਇਹ ਬੋਲਣ ਲੱਗ ਪਏ, ਕਿਸਾਨਾਂ ਬਾਰੇ ਵੀ ਬੋਲੇ, ਜੰਮੂ ਕਸ਼ਮੀਰ ਬਾਰੇ ਵੀ ਬੋਲੇ, ਪੁਲਵਾਮਾ ਬਾਰੇ ਵੀ ਬੋਲੇ, ਪਹਿਲਵਾਨ ਬੇਟੀਆਂ ਦਾ ਜਿਹੜਾ ਅੰਦੋਲਨ ਸੀ ਉਹਦੇ ਬਾਰੇ ਵੀ ਬੋਲੇ। ਫਿਰ ਤਾਂ ਮਤਲਬ ਇੱਕ ਪਬਲਿਕ ਦੁਬਾਰੇ ਤੋਂ ਇਹ ਲੋਕਾਂ ਦੀ ਇਹਨਾਂ ਨੇ ਰਾਹ ਫੜ ਲਈ। ਰਾਜਸਥਾਨ, ਪੱਛਮ ਉੱਤਰ ਪ੍ਰਦੇਸ਼, ਹਰਿਆਣੇ 'ਚ ਇਹਨਾਂ ਦਾ ਖਾਸ ਅਸਰ ਸੀ। ਪੰਜਾਬੀ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਮੁਹੱਬਤ ਕਰਦੇ ਸੀਗੇ। ਪਰ ਆਪਾਂ ਨੂੰ ਪਤਾ ਹੈ ਕਿ ਇਹਨਾਂ ਦੀ ਏਜ ਹੋ ਚੁੱਕੀ ਸੀਗੀ ਤੇ ਥੋੜਾ ਵਜ਼ਨ ਜ਼ਿਆਦਾ ਹੋਣ ਕਰਕੇ ਇਹਨਾਂ ਨੂੰ ਦਿੱਕਤਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਸੀ।
ਤੇ ਫਿਰ ਆਖਰੀ ਦੇ ਦਿਨ ਜੇ ਆਪਾਂ ਗੱਲ ਕਰਨੀ ਹੋਵੇ ਕਿ ਜਿਹੜੇ ਇਹ ਦਿਨ ਸੀਗੇ ਇਹਨਾਂ ਦੇ ਬਹੁਤ ਮੁਸ਼ਕਲ ਨਾਲ ਬੀਤੇ ਨੇ ਤੇ ਪਿਛਲੇ 4 ਮਹੀਨੇ ਤੱਕ ਖਾਸ ਕਰ ਆਰਾਮ ਮਲੋਰ ਲੋਹੀਆ ਹਸਪਤਾਲ 'ਚ ਸੀਗੇ। ਇਹਨਾਂ ਨੇ ਜ਼ਿੰਦਗੀ 'ਚ ਕੋਈ ਵੱਡਾ ਕੁਛ ਕਮਾਇਆ ਦਮਾਇਆ ਨਹੀਂ। ਇਹ ਆਪਣੇ ਸੋਮ ਵਿਹਾਰ ਕਿਰਾਏ ਦੇ ਫਲੈਟ 'ਚ ਹੀ ਰਹਿੰਦੇ ਸੀਗੇ ਤੇ ਕਰਜ਼ਾਈ ਵੀ ਸੀਗੇ, ਕਿਉਂਕਿ ਕੋਈ ਉਸ ਕਿਸਮ ਦੇ ਸਿਆਸਤਦਾਨ ਤਾਂ ਸੀ ਨਹੀਂ ਜਿਹੜੇ ਕਿ ਆਪਣੇ ਘਰ ਭਰਦੇ ਨੇ। ਤੇ ਹੁਣ ਜਦੋਂ ਬੁਢਾਪੇ 'ਚ ਬਿਮਾਰ ਹੋਏ ਤਾਂ ਇਹਨਾਂ ਕੋਲ ਪੈਸਾ ਨਹੀਂ ਸੀਗਾ। ਇਹਦਾ ਨੁਕਸਾਨ ਬਹੁਤ ਹੋਇਆ ਇਹਨਾਂ ਨੂੰ। ਨਹੀਂ ਤਾਂ ਇਹ ਪ੍ਰਾਈਵੇਟ ਹਸਪਤਾਲ ਮੈਦਾਨਤਾ 'ਚ ਵੀ ਆਪਣੇ ਆਪ ਨੂੰ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਭਰਤੀ ਕਰਾ ਸਕਦੇ ਸੀਗੇ। ਪਰ ਹੁਣ ਜਦੋਂ ਇਹਨਾਂ ਕੋਲ ਇੰਨੇ ਪੈਸੇ ਨਹੀਂ ਸੀਗੇ ਤਾਂ ਫਿਰ ਇਹਨਾਂ ਨੂੰ ਭਰਤੀ ਹੋਣਾ ਪਿਆ ਜਾ ਕੇ, ਜਿਹੜਾ ਇਹ RML ਸਰਕਾਰੀ ਹਸਪਤਾਲ 'ਚ। ਖੈਰ ਅੱਜ ਉਹਨਾਂ ਨੇ ਅੰਤਮ ਸਾਸ ਲਈ ਹੈ ਤੇ ਹੁਣ ਮਤਲਬ ਇੱਕ ਸਮਾਜਵਾਦੀ ਆਗੂ ਦਾ ਜਿਨ੍ਹਾਂ ਨੇ ਬਹੁਤ ਧੱਕੜ ਜ਼ਿੰਦਗੀ ਆਪਣੀ ਜੀ ਤੇ ਤਕਰੀਬਨ ਤੁਸੀਂ ਉਹਨਾਂ ਦਾ ਜੇ ਪੋਲੀਟੀਕਲ ਕੈਰੀਅਰ ਦੀ ਗੱਲ ਕਰੋਗੇ ਤੇ 65 ਤੋਂ ਲੈ ਕੇ ਜੇ ਅੱਜ ਆਪਾਂ 25 ਤੇ ਵਿੱਚ ਗੱਲ ਕਰ ਰਹੇ ਹਾਂ ਤਾਂ ਤਕਰੀਬਨ ਤੁਸੀਂ ਮੰਨ ਕੇ ਚੱਲੋ ਕਿ 50 ਸਾਲ ਦਾ ਇਹਨਾਂ ਦਾ ਪੋਲੀਟੀਕਲ ਕੈਰੀਅਰ ਰਿਹਾ। ਤੇ ਬਹੁਤ ਦਮਦਾਰ ਜ਼ਿੰਦਗੀ ਇਹਨਾਂ ਨੇ ਜੀ ਹੈ ਤੇ ਹੁਣ ਆਪਣੇ ਵਿੱਚ ਨਹੀਂ ਹੈ। ਅੱਜ ਕੱਲ ਇਹਨਾਂ ਦੇ ਅੰਤਮ ਦਰਸ਼ਨ ਵਾਸਤੇ ਇਹਨਾਂ ਦਾ ਸ਼ਵ ਰੱਖਿਆ ਜਾਊਗਾ ਤੇ ਅੱਜ ਲਗਭਗ ਸਾਰੇ ਜਿਹੜੇ ਆਗੂ ਹੈਗੇ ਉਹਨਾਂ ਨੇ ਆਪਾਂ ਕਹਿ ਲਈਏ ਕਿ ਸ਼ਰਧਾਂਜਲੀਆਂ ਭੇਟ ਕੀਤੀਆਂ ਹਨ। ਜੀ, ਇਹ ਜਰਾ ਇਹ ਜ਼ਰੂਰ ਦੱਸਿਓ ਕਿ ਇਹਨਾਂ ਨੂੰ ਸਮੱਸਿਆ ਕੀ ਸੀ ਸਰੀਰਕ ਤੌਰ ਤੇ, ਕਿਸ ਸਮੱਸਿਆ ਨਾਲ? ਇਹਨਾਂ ਦੀ ਕਿਡਨੀ ਦਾ ਡਾਇਲਿਸਿਸ ਚੱਲਦਾ ਸੀਗਾ ਤੇ ਕਿਡਨੀ ਦੀ ਸਮੱਸਿਆ ਪੈਦਾ ਹੋ ਗਈ ਸੀ। ਬਾਅਦ ਚ ਫਿਰ ਸ਼ੂਗਰ ਹੋਣ ਕਰਕੇ ਕਈ ਸਾਰੇ ਜ਼ਖਮ ਸੀਗੇ ਪੈਰਾਂ ਤੇ, ਉਹ ਵੀ ਨਹੀਂ ਭਰ ਪਾ ਰਹੇ ਸੀ ਤੇ ਫਿਰ ਮਲਟੀਪਲ ਆਰਗਨ ਫੇਲਿਅਰ ਵੱਲ ਇਹਨਾਂ ਦਾ ਸਰੀਰ ਹੌਲੀ ਹੌਲੀ ਵੱਧ ਗਿਆ। ਅੱਛਾ, ਇਸ ਦੇ ਨਾਲ ਇਹ ਦੱਸਿਓ ਕਿ ਹੁਣ ਜਦੋਂ ਇਹ ਅਲਵਿਦਾ ਆ ਗਏ ਨੇ ਇਸ ਸੰਸਾਰ ਨੂੰ, ਤੇ ਕਿਹੜੇ ਖਾਸ ਵੱਡੇ ਆਗੂ ਦੇ ਵੱਲੋਂ ਇਹ ਸ਼ੋਕ ਦੇ ਲਈ ਪੋਸਟ ਪਾਈ ਗਈ ਹੈ, ਇਹਨਾਂ ਦੇ ਪਰਿਵਾਰ ਨਾਲ ਹਮਦਰਦੀ ਜਤਾਈ ਗਈ ਹੈ? ਦੇਖੋ, अब ਲੀਡਰ ਆਫ ਆਪੋਜੀਸ਼ਨ ਦੀ ਆ ਚੁੱਕੀ ਹੈ। ਹਾਲਾਂਕਿ ਨਰਿੰਦਰ ਮੋਦੀ ਦੀ ਅਜੇ ਮੈਂ ਚੈੱਕ ਕਰਿਆ ਸੀ ਕਿ ਜਦੋਂ ਤੱਕ ਮੈਂ ਚੈੱਕ ਕੀਤੀ ਸੀ ਉਦੋਂ ਤੱਕ ਤਾਂ ਨਹੀਂ ਆਈ ਸੀਗੀ। ਬਾਕੀ ਸਾਰੇ ਹੀ ਆਗੂਆਂ ਨੇ ਇਹਨਾਂ ਵਾਸਤੇ ਪੋਸਟਾਂ ਭਰੀਆਂ ਹਨ ਤੇ ਦੇਖੋ, ਇਹ ਜਿੰਨੇ ਵੀ ਸੋਸ਼ਲਿਸਟ ਆਗੂ ਹੈਗੇ, ਲਾਲੂ ਯਾਦਵ ਤੋਂ ਲੈ ਕੇ ਮੁਲਾਇਮ ਯਾਦਵ ਤੋਂ ਲੈ ਕੇ ਸਾਰੇ ਜਿੰਨੇ ਵੀ ਰਹੇ ਹਨ, ਸਾਰੇ ਇਹਨਾਂ ਦੇ ਹੱਕ 'ਚ ਖੜੇ ਰਹੇ ਨੇ ਤੇ ਮਤਲਬ ਜਿਵੇਂ ਨਰਿੰਦਰ ਮੋਦੀ ਕੱਲ ਉੱਥੇ ਪਹੁੰਚ ਗਏ ਸੀਗੇ ਆਪਣੇ ਜਿਹੜੇ ਦਸ਼ੋਮ ਗੁਰੂ ਦੀ ਜਿਹੜੀ ਡੈਥ ਹੋਈ ਹੈ ਕੱਲ ਤੇ ਹਾਂਜੀ, ਤੇ ਉਹ ਸਿਬੂ ਸੋਰੇਨ ਦੀ ਡੈਥ ਤੇ ਤਾਂ ਪਹੁੰਚ ਗਏ ਸੀਗੇ ਉੱਥੇ, ਪਰ ਅੱਜ ਸਤਿਆਪਾਲ ਮਲਿਕ ਦੀ ਡੈਥ ਤੇ ਨਹੀਂ ਪਹੁੰਚੇ ਹਨ। ਮੈਨੂੰ ਲੱਗਦਾ ਕਿ ਨਰਿੰਦਰ ਮੋਦੀ ਨੂੰ ਜਿੰਨਾ ਐਕਸਪੋਜ਼ ਕੀਤਾ ਇਹਨਾਂ ਨੇ, ਮੁਸ਼ਕਿਲ ਲੱਗਦਾਗਾ ਕਿ ਕੱਲ ਵੀ ਨਰਿੰਦਰ ਮੋਦੀ ਉੱਥੇ ਜਾਣ ਇਹਨਾਂ ਦੇ ਅੰਤਮ ਦਰਸ਼ਨ ਕਰਨ ਵਾਸਤੇ। ਬਾਕੀ ਤਾਂ ਕੱਲ ਲੀਡਰ ਆਫ ਆਪੋਜੀਸ਼ਨ ਵੀ ਸ਼ਾਮਲ ਰਹਿਣਗੇ, ਸਾਰੇ ਹੀ ਕੱਲ ਇਹਨਾਂ ਦੇ ਅੰਤਮ ਦਰਸ਼ਨ ਵਾਸਤੇ ਰਹਿਣਗੇ।